ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮ ਗਿਆਨ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਿਸਤਾਰਪੂਰਵਕ ਆਪਾਂ ਚਰਚਾ ਕੀਤੀ ਸੀ 10ਵੇਂ ਦੁਆਰ ਦੇ ਉੱਤੇ, 10ਵੇਂ ਹਿੱਸੇ ਦੇ ਉੱਤੇ, ਅਤੇ ਬੈਂਸ ਸਾਹਿਬ ਨੇ ਬੜੀ ਚਰਚਾ ਕੀਤੀ ਸੀ, ਵਿਸਤਾਰਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ 10ਵਾਂ ਦੁਆਰ ਉਹਦੀ ਵਿਧੀ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਨਾਲ ਹੀ ਯੋਗੀਆਂ ਤੋਂ ਕਿਉਂ ਡਿਫਰੈਂਟ ਅਸੀਂ ਉਹਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਸੀ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਚਰਚਾ ਆ ਉਹ ਵੀ ਅਸੀਂ 10ਵਾਂ ਦੁਆਰ ਦੇ ਉੱਤੇ ਕਰਨੀ ਆ। ਕੁਛ ਗੱਲਾਂ ਰਹਿ ਗਈਆਂ ਸੀ ਅਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਧੀਆ ਲੱਗਾ ਸੀ, ਪਿਛਲਾ ਕਾਫੀ ਵਧੀਆ ਫੀਡਬੈਕ ਆਈ ਆ ਅਤੇ 10ਵਾਂ ਦੁਆਰ ਦੇ ਉੱਤੇ ਆਪਾਂ ਗੱਲ ਕੀਤੀ ਸੀ। ਇੱਕ ਭਰਮ ਬਹੁਤ ਵਾਰੀ ਪੈ ਜਾਂਦਾ ਦਹਿ ਦੇ ਉੱਤੇ ਅਤੇ 10 ਦੇ ਉੱਤੇ, ਅਤੇ ਤੁਹਾਨੂੰ ਕੀ ਲੱਗਦਾ ਆ ਦੱਦਾ ਹਾਹਾ ਦਹਿ ਅਤੇ ਦੱਦਾ ਸੱਸਾ 10, ਅਤੇ ਇਹ ਦੋਨੋਂ ਹੀ ਗੁਰਬਾਣੀ ਦੇ ਵਿੱਚ ਸ਼ਬਦ ਇਹ ਆਉਂਦੇ ਆ ਕਿ ਇਹਨਾਂ ਦਾ ਇੱਕੋ ਹੀ ਮੀਨਿੰਗ ਆ ਦੋਨਾਂ ਦਾ, ਦਹਿ ਅਤੇ 10 ਦਾ? ਹਾਂਜੀ, ਤੁਹਾਡਾ ਸਵਾਲ ਬੜਾ ਉੱਤਮ ਹੈ ਔਰ ਇਹ ਕਾਫੀ ਜਗ੍ਹਾ ਸਾਨੂੰ ਜਿਹੜਾ ਹੈ ਨਾ ਇਸ ਗੱਲ ਦਾ ਬੋਝ ਨਹੀਂ ਹੈ ਕਿ ਗੁਰਬਾਣੀ ਦੀ ਲਿਖਾਈ ਵਿੱਚ ਜਿਹੜੇ ਆਪਾਂ 7 ਲਾਈਨਾਂ ਹੈ ਨਾ, 5 ਅੱਖਰਾਂ ਦੀਆਂ 35 ਬਣਦੀ ਹੈ, ਉਹ ਆਪਸ ਵਿੱਚ ਜਿਹੜੇ ਅੱਖਰ ਹੈ ਉਹ ਐਕਸਚੇਂਜ ਹੋ ਜਾਂਦੇ ਆ, ਜਾਣੀ ਇੱਕ ਦੂਜੇ ਦੀ ਜਗ੍ਹਾ ਦੇ ਉੱਤੇ ਵਰਤੇ ਜਾ ਸਕਦੇ ਆ। ਜਿਵੇਂ ਸਭ ਤੇ ਹੱਬ, ਸੱਸਾ ਹਾ ਸਭ ਜੀ, ਤੇ ਹਾ ਤੇ ਸੱਸੇ ਦੀ ਜਗ੍ਹਾ ਤੇ ਹਾ ਆ ਗਿਆ ਜੀ। ਹਾਂ, ਪਰ ਗੁਰਬਾਣੀ ਵਿੱਚ ਹੱਬ ਸ਼ਬਦ ਆਉਂਦਾ, ਉਹਦਾ ਮਤਲਬ ਸਭ ਆ, ਉਹਦਾ ਅਰਥ ਸਭ ਹੈ। ਕਿਉਂਕਿ ਕੁਛ ਜਗ੍ਹਾ ਇਹ ਸੱਸਾ ਨਹੀਂ ਬੋਲ ਸਕਦੇ। ਗੁਜਰਾਤੀ ਔਰ ਸਿੰਧੀ ਲੋਕ ਜਿਹੜੇ ਆ ਸੱਸੇ ਨੂੰ ਹਾਹੇ ਦੀ ਫਾਰਮ 'ਚ ਬੋਲਦੇ ਜੀ, ਅਤੇ ਉਹਨਾਂ ਲਈ ਉਹਨਾਂ ਦੇ ਵੀ ਇਨਕਲੂਡ ਕਰ ਮੁਲਤਾਨੀ, ਖਾਸ ਕਰ ਜੀ ਮੁਲਤਾਨੀ ਤਾਂ ਸੱਸੇ ਨੂੰ ਕਹਿੰਦੇ ਹੀ ਹਾ ਹੈ। ਅੱਛਾ ਜੀ। ਮੁਲਤਾਨੀ ਵਿੱਚ ਹੁਣ ਮੁਲਤਾਨੀ ਵੀ ਤਾਂ ਪੰਜਾਬੀ ਦੀ ਉਹ ਫਾਰਮ ਹੈ ਜੀ, ਉਹ ਫਿਰ ਉਹ ਉਹਨਾਂ ਨੂੰ ਇਨਕਲੂਡ ਕਰਨਗੇ ਕਿਉਂਕਿ ਉਹਨਾਂ ਨੂੰ ਜੇ ਗੱਲ ਸਮਝਾਉਣੀ ਹੈ ਉਹਨਾਂ ਨੂੰ ਹਾਏ ਨਾਲ ਸਮਝਾ ਦਿਓ ਤੁਸੀਂ। ਗੱਲ ਤਾਂ ਗੁਰਬਾਣੀ 'ਚ ਇੱਕ ਹੀ ਹੈ ਸਾਰੀ, ਇੱਕ ਵਾਰ ਨੇਮ ਸਮਝ ਲਿਆ। ਹੁਣ ਇਸ ਤਰ੍ਹਾਂ ਹੀ ਜਿਹੜਾ ਹੈਗਾ ਨਾ ਸੱਸਾ ਅਤੇ ਹਾਹਾ, ਇਹ ਦੱਦੇ ਨਾਲ ਵੀ ਲੱਗਦਾ। ਹਾਂਜੀ, ਇਹਦਾ ਮੂਲ ਕਾਰਨ ਇਹ ਹੈ ਵੀ ਸੱਸਾ ਪਹਿਲੀ ਲਾਈਨ 'ਚ ਕਿਉਂ ਆ ਰਿਹਾ। ਜਿਹੜੀ ਦੇਵਨਾਗਰੀ ਹੈ ਉਹ 'ਚ ਸੱਸਾ ਅਖੀਰੀ ਲਾਈਨ 'ਚ ਹੈ, ਉਹਦੇ ਸੱਸਾ ਉੱਪਰ ਨਹੀਂ ਆਉਂਦਾ ਜੀ। ਅਸੀਂ ਇਸ ਗੱਲ ਨੂੰ ਰੀਜ਼ਨ ਆਊਟ ਕਰਨਾ ਹੈ ਵੀ ਸੱਸਾ ਕਿਉਂ ਲਾਤਾ ਜੀ। ਊੜਾ ਐੜਾ ਈੜੀ ਲਿਖਿਆ ਗੁਰੂ ਦੇਵਨਾਗਰੀ ਉਹੀ ਕੱਕੇ ਵਾਲੀ ਲਾਈਨ ਤੋਂ ਸ਼ੁਰੂ ਹੁੰਦੀ ਹੈ, ਉਹ ਉੱਥੋਂ ਹੁੰਦੀ ਹੈ। ਹੁਣ ਇਹ ਸਾਡੀ ਵਿਲੱਖਣਤਾ ਹੈ, ਇਹ ਵੇਦ ਮਤ ਕਰਕੇ ਹੈ। ਵੇਦ ਵਿੱਚ ਸ਼ ਨਹੀਂ ਹੁੰਦਾ, ਪੂਰੀ ਗੁਰਬਾਣੀ 'ਚ ਸ਼ ਨਹੀਂ ਹੈਗਾ। ਸੱਸੇ ਪਰ ਬਿੰਦੀ ਵਾਲਾ ਸ਼ ਨਹੀਂ ਹੈ, ਛੱਛਾ ਹੈਗਾ, ਛਤਰੀ ਵਾਲਾ ਨਹੀਂ। ਆਪਾਂ ਇਹਦੇ ਵਿੱਚ ਬਿੰਦੀ ਵਾਲੇ ਜਿਹੜੇ ਸ਼ਬਦ ਉਹ ਤਾਂ ਇਹ ਕਹਿ ਦਿੰਦੇ ਆ ਵੀ ਜਿਹੜੇ ਬਿੰਦੀ ਵਾਲੇ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਇਹ ਤਾਂ ਫਾਰਸੀ ਦੇ ਕੁਝ ਸ਼ਬਦ ਜਿਹੜੇ ਆ ਗਏ ਸਾਤੋਂ ਬੋਲ ਨਹੀਂ ਸੀ ਹੁੰਦੇ, ਉਹਨਾਂ ਨੂੰ ਅਸੀਂ ਬਾਅਦ ਵਿੱਚ ਇਨਕਲੂਡ ਕਰ ਲਿਆ ਜਦੋਂ 42 ਆਪਾਂ ਬਣਾਤੇ 35 ਤੋਂ। ਪਰ ਇਹ ਸਾਡੀ ਜਿਹੜੀ ਇਹਦੀ ਵਿਲੱਖਣਤਾ ਸੀ ਨਾ, ਅਸੀਂ ਉਹਨੂੰ ਗਵਾ ਰਹੇ ਹਾਂ ਇਹਦੇ ਵਿੱਚ। ਅੱਛਾ ਜੀ। ਅਸੀਂ ਨਕਲ ਮਾਰ ਰਹੇ ਕਿਸੇ ਦੀ। ਅੱਛਾ ਜੀ। ਲੋੜ ਨਹੀਂ ਹੈ, ਸਾਡਾ ਸੱਸੇ ਨਾਲ ਕੰਮ ਚੱਲ ਜਾਂਦਾ। ਅਤੇ ਅਸੀਂ ਕਿਉਂ ਕਿਸੇ ਦੇ ਹੁਣ ਹਿੰਦੀ ਵਿੱਚ 3 ਸ਼ਾਹ ਹੈ। ਹਾਂਜੀ, ਉਹਨਾਂ ਨੂੰ ਲੋੜ ਸੀ, ਕਕਸ਼ਾ ਸੀ। ਵੇਦ ਮਤ ਦਾ ਸਭ ਤੋਂ ਵੱਡਾ ਜਿਹੜਾ ਪ੍ਰੂਫ ਹੈ ਉਹ ਇਹੀ ਹੈ ਵੀ ਇਹਦੇ ਵਿੱਚ ਸ਼ ਹੁੰਦਾ ਹੀ ਨਹੀਂ। ਇਹ ਸੱਸੇ ਨਾਲ ਚੱਲਦੀ ਆਈ ਹੈ। ਨੇਪਾਲੀ ਕਦੇ ਸ਼ਾਹ ਨਹੀਂ ਬੋਲੂਗਾ। ਕਿਸੇ ਨੇਪਾਲੀ ਨਾਲ ਗੱਲ ਕਰ ਲਿਓ, ਉਹਨਾਂ ਨੇ ਉਹੀ ਪਾਲੀ ਦਾ ਅਸਲੀ ਰੂਪ ਰੱਖਿਆ ਹੋਇਆ। ਅਤੇ ਸਾਡੀ ਪਾਲੀ ਤੋਂ ਪੁਰਾਤਨ ਹੈ ਜਿਹੜੀ, ਜਿਹਨੂੰ ਅਸੀਂ ਵੇਦ ਭਾਸ਼ਾ ਕਹਿੰਦੇ ਹਾਂ। ਪੰਜਾਬ ਤਾਂ ਇਹਦਾ ਨਾ ਹੁਣ ਪਿਆ, ਪੰਜਾਬ ਤਾਂ ਇੱਕ ਬਹੁਤ ਨਵੇਕਲਾ ਹੈ। ਇਹ ਇੱਕ ਜਿਹੜਾ ਹੈਗਾ ਨਾ ਉਹ ਆਪਣਾ ਕੀ ਕਹਿੰਦੇ ਆ ਕੁੱਕੀ, ਉਹਦੀਆਂ ਮੈਂ 1-2 ਵਾਰ ਸੁਣੀਆਂ, ਉਹਨੂੰ ਇਸ ਗੱਲ ਦਾ ਬੋਧ ਹੈ। ਅੱਛਾ ਜੀ, ਰਣਜੀਤ ਸਿੰਘ। ਹਾਂ, ਵੀ ਇਹ ਜਿਹੜਾ ਪੰਜਾਬ ਅੱਖਰ ਹੈ ਇਹ ਸਾਡੀ ਪਰਸਨੈਲਿਟੀ ਡਿਸਕ੍ਰਾਈਬ ਨਹੀਂ ਕਰਦਾ। ਅਸੀਂ ਪੰਚਨਦ ਵਾਲੇ ਹਾਂ। ਹੁਣ ਸੰਸਕ੍ਰਿਤ ਵਾਲੇ ਪੰਚ ਦਾ ਅਰਥ 5 ਕਰਨ ਲੱਗ ਗਏ, ਉਹਨਾਂ ਨੇ ਇਹਨੂੰ ਪੰਜਾਬ ਕਹਿਣਾ, ਉੱਥੋਂ ਹੀ ਸ਼ੁਰੂ ਹੋਈ ਇਹ ਗੱਲ ਤਾਂ ਅਸਲੀ। ਹੁਣ ਮੈਂ ਵੀ ਵਰਤਦਾ ਸ਼, ਪਰ ਮੈਨੂੰ ਬੋਧ ਹੈ ਵੀ ਸ਼ੁਰੂ ਕਹਿਣ 'ਚ ਕੋਈ ਉਹ ਨਹੀਂ ਹੈ। ਸ਼ ਕਹਿਣਾ ਇੱਕ ਆਪਣੀ ਇਹਦਾ ਅਸੀਂ ਸ਼ੁਰੂ ਕਹਿ ਸਕਦੇ ਹਾਂ। ਹੁਣ ਬਣ ਗਿਆ, ਸਬਕੌਂਸ਼ੀਅਸ ਮਾਈਂਡ ਚਲੇ ਗਿਆ। ਪਰ ਜਦੋਂ ਆਪਾਂ ਇਹਨੂੰ ਨਾਪਾਂ ਤੋਂ ਲਾਂਗੇ ਸ ਨਾਲ ਹੀ ਸਾਰਾ ਕੰਮ ਸਰਦਾ ਇਹਦੇ ਵਿੱਚ। ਹੁਣ ਉਹ
ਦੱਦੇ ਨਾਲ ਹਾਹਾ ਲੱਗ ਗਿਆ, ਦਹਿ ਬਣ ਗਿਆ। ਜੀ ਪੰਜਾਬੀ ਆਪਾਂ ਵਰਤਦੇ ਵੀ ਹਾਂ ਵੀ ਤੁਸੀਂ ਕਿਹੜੇ ਦਹਾਕੇ 'ਚ ਪੈਦਾ ਹੋਏ ਸੀ। ਹਾਂਜੀ ਆਪਾਂ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਕਿਹੜੇ ਦਸਾਕੇ 'ਚ ਪੈਦਾ ਹੋਏ ਸੀ। ਹਾਂਜੀ ਆਪਾਂ ਦਹਾਕਾ ਸ਼ਬਦ ਹੀ ਵਰਤਦੇ। ਹਾਂ ਸਾਨੂੰ ਬਹੁਤ ਹੈ ਇਸ ਗੱਲ ਦਾ, ਚਾਹੇ ਅਸੀਂ ਇਸ ਨੂੰ ਡਿਟੇਲ ਨਹੀਂ ਲੈ ਕੇ ਜਾਂਦੇ। ਜੀ ਤਾਂ ਹਾਹਾ ਵਰਤਿਆ ਗੁਰਬਾਣੀ ਵਿੱਚ, ਜਿਹੜਾ ਹਾ ਦਹਿ ਜਿਹੜਾ ਹੈਗਾ ਉਹ 73 ਵਾਰ ਆਉਂਦਾ, ਯਾਨੀ 10 ਨਾਲੋਂ ਵੀ ਜ਼ਿਆਦਾ ਵਾਰ ਹੈ। 10 ਤੋਂ ਵੀ ਜ਼ਿਆਦਾ ਹੁੰਦਾ। ਤਾਂ ਇਹਦੇ ਮਤਲਬ ਹਾ, ਔਰ ਜੇ 10 ਵਾਰ ਲਿਖਿਆ ਹੈ ਤਾਂ ਕਿਆ ਦਹਿ ਨਾਲ ਕੀ ਲਿਖਿਆ, ਆਪਾਂ ਸਿਰਫ 2 ਲਵਾਂਗੇ ਜੀ ਵੀ ਜਿਵੇਂ ਆਪਣੇ ਕੋਲ ਕੁਛ ਇਹੋ ਜਿਹੇ ਹੈਗੇ ਆ। ਮੈਂ ਤਾਂ ਇਹਨੂੰ ਪੰਚ ਪਤਾ ਹੀ ਕਹਿਣਾ, ਕਿਉਂਕਿ ਪੰਚ ਦਾ ਮਤਲਬ ਹੁੰਦਾ ਉੱਤਮ। ਜੀ ਸੰਸਕ੍ਰਿਤ ਵਾਲੇ ਪੰਚ ਨੂੰ ਜੋ ਕਹਿੰਦੇ ਆ ਉਹ ਜਾਣਦੇ ਆ। ਇਹ ਮਨੁਆ ਖਿੰਨਾ ਟਿਕੇ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹਾਂਡੇ। ਹੁਣ 2 ਵਾਰ ਲਿਖਤਾ ਦਹਿ ਦਹਿ ਦਿਸ, ਜੀ ਤਾਂ ਅਰਥ ਉਹਦਾ ਆਪਾਂ 10 ਹੀ ਕਰਦੇ ਹਾਂ। 10 2 ਵਾਰੀ ਇਹ ਨਹੀਂ ਕਰਦੇ। ਨਹੀਂ, ਉਹ ਆਇਆ 10 ਲਈ ਹੈ ਵੀ 10 ਦਿਸ ਚੱਲੇ ਨਹੀਂ ਲਿਖਿਆ, ਜੀ ਦਹਿ ਦਹਿ ਲਿਖਤਾ। ਜਦੋਂ ਆਪਾਂ ਇਹਨੂੰ ਸਮਝਾਂਗੇ ਤਾਂ ਇਹਨੂੰ ਆਪਾਂ ਇਹਦੇ ਅਰਥ 1 0 ਹੀ ਕਰਾਂਗੇ। 1 ਨਾਲ 0 ਲੱਗਿਆ ਹੋਇਆ ਅੰਕ, ਜੀ ਉਹਨੂੰ 10 ਵੀ ਲਿਖਿਆ ਹੋਇਆ, ਉਹਨੂੰ ਦਹਿ ਵੀ ਲਿਖਿਆ ਹੋਇਆ। ਠੀਕ ਹੈ। ਤਾਂ ਹੁਣ ਇਹ ਤੋਂ ਹੁਣ ਜਿਹੜਾ ਆਪਣਾ ਇੱਕ ਹੋਰ ਚੈਪਟਰ ਖੁੱਲ੍ਹੇਗਾ ਵੀ ਕੁਛ ਅੱਖਰਾਂ ਦੇ ਨਾਲ ਜੇ ਇਸ ਤਰ੍ਹਾਂ ਦੇ ਅੱਖਰ ਅੱਗੇ ਲੱਗੇ ਹੈ, ਉਹਨਾਂ ਦਾ ਅਰਥ 'ਚ ਕੀ ਫਰਕ ਪਏਗਾ, ਇਹ ਆਪਣਾ ਅਗਲਾ ਹੋਏਗਾ। ਆਪਾਂ ਇੱਥੇ ਕਲੀਅਰ ਕਰਤਾ ਵੀ ਸਿੰਧੂ ਜਾਂ ਹਿੰਦੂ ਕਹਿਣਾ ਜੀ ਭਾਸ਼ਾ ਦਾ ਹੀ ਭਾਵ ਹੈ, ਕੋਈ ਉਹ ਨਹੀਂ ਹੈ ਕਿ ਉਹ ਅਲੱਗ। ਸਿੰਧੂ ਨਦੀ ਨੂੰ ਹੀ ਉਹ ਹਿੰਦੂ ਕਹਿਣ ਲੱਗ ਗਏ, ਜਾਂ ਸੱਭਿਅਤਾ ਨੂੰ ਹਿੰਦੂ ਕਹਿਣਾ ਸ਼ੁਰੂ ਕਰਤਾ, ਕਿਉਂਕਿ ਉਹ ਉਧਰ ਵਾਲੇ ਜਿਹੜੇ ਇੱਧਰ ਰਹਿੰਦੇ ਸੀ ਨਦੀ ਤੋਂ ਪਾਰ, ਉਹਨਾਂ ਨੂੰ ਕਹਿਣ ਲੱਗ ਗਏ ਵੀ ਇਹ ਭਾਈ ਸਿੰਧੂ ਹੈ। ਹਾਂਜੀ ਤੇ ਉਹ ਹਿੰਦੂ, ਬਾਅਦ 'ਚ ਗੋਰਿਆਂ ਨੂੰ ਉਹਦਾ ਨਾਮ ਹਿੰਦੂ ਰੱਖਤਾ। ਹਾਂਜੀ ਉਹਨੇ ਸੱਸਾ ਵੀ ਕੱਢਤਾ, ਹਾ ਵੀ ਕੱਢਤਾ, ਈੜੀ ਪਾਤੀ ਉਹਦੇ ਵਿੱਚ। ਜੀ ਤੇ ਉਹ ਤਿੰਨੇ ਨਾਂ ਚੱਲਦੇ ਆ ਜੀ। ਤੇ ਹੁਣ ਜਿਹੜਾ ਕੀ ਕਹਿੰਦੇ ਆ, ਬੋਧ ਆਪਾਂ ਇਹੀ ਲੈਣਾ ਹੈ ਕਿ ਸੱਸਾ ਔਰ ਹਾਹਾ ਆਪਸ ਵਿੱਚ ਗੁਰਬਾਣੀ ਵਿੱਚ ਬਦਲੇ ਜਾਂਦੇ ਆ, ਅਰਥਾਂ 'ਚ ਫਰਕ ਨਹੀਂ ਪੈਂਦਾ ਜੀ। ਅਰਥ ਉਹਦਾ ਆਹੀ ਹਿੰਸਾ ਦੱਸਦਾ ਹੀ, ਉਹ ਜਿਹੜਾ 9 ਤੋਂ ਬਾਅਦ 10 ਆਉਂਦਾ ਜੀ। ਤੇ ਇੱਕ ਤਾਂ ਆਪਾਂ ਕਰ ਲਿਆ। ਤਾਂ ਹੁਣ ਉਹ ਕਹਿੰਦੇ ਆ ਵੀ ਆਪਾਂ ਹਾਹੀ ਦੀ ਕਰਾਂਗੇ ਹੁਣ ਗੱਲ। ਇਹ ਗੌੜੀ ਸੁਖਮਣੀ 'ਚ ਆਪਾਂ ਪੜ੍ਹਦੇ ਹਾਂ ਜੀ। ਇਹ ਦੇਖ ਲਓ, ਕਾਫੀ ਆਮ ਪੰਕਤੀ ਹੈ, ਇਹ 'ਚ ਆਪਾਂ ਹਾਹੇ ਦਾ ਵੀ ਬੋਧ ਲੈ ਲੈਣਾ ਤੇ ਦਸਮ ਦੁਆਰ ਦਾ ਵੀ ਬੋਧ ਲੈ ਲੈਣਾ। ਹਾਂਜੀ, ਦਹਿ ਤੇ ਦਿਸ ਦੋਨੋਂ ਆ ਗਏ, ਦੋਏ ਆ ਗਏ ਇਹਦੇ 'ਚ। 10 ਦਿਸ ਵੀ ਆਉਂਦਾ ਗੁਰਬਾਣੀ 'ਚ, ਦਹਿ ਦਿਸ ਵੀ ਆਉਂਦਾ। ਮਨ ਪ੍ਰਬੋਧ ਦਾ ਫਰਕ ਇਹਦਾ ਮਤਲਬ ਇੱਕੋ ਹੀ ਆ, ਅਰਥ ਇੱਕ ਹੀ ਹੈ, ਕਿਉਂਕਿ ਕੁਛ ਹਿੱਸਾ ਕਹਿੰਦੇ ਆ ਜੀ ਆਪਾਂ ਅਰਥ ਤੇ ਰੱਖਣੀ ਹੈ ਜੀ। ਜੇ ਉਹਦਾ ਉਹ ਦਹਿ ਦਾ ਆਇਆ ਸੀ, ਇੱਥੇ ਦਹਿ ਦਿਸ ਵਰਤ ਲਿਆ, ਇੱਥੇ ਦਹਿ ਦਿਸ ਆ ਗਿਆ, ਅਰਥ ਹੀ ਦਾ ਉਹੀ ਹੈ ਜੀ। ਚਾਹੇ 10 ਦਿਸ ਕਹਿ ਲਓ ਜਾਂ ਦਹਿ ਦਿਸ ਕਹਿ ਲਓ, ਅਰਥ ਉਹਦੇ ਨਾਲ ਹੀ ਹੋਣਗੇ ਜੀ। ਮਨ ਪ੍ਰਬੋਧੋ ਹਰ ਕੈ ਨਾਏ। ਹੁਣ ਆਪਾਂ ਪੜ੍ਹਿਆ ਵੀ ਜਦੋਂ ਨਾਉ ਕਦੋਂ ਆਉਂਦਾ, ਨਾਏ ਕਦੇ ਆਉਂਦਾ, ਜਦੋਂ ਇਹ ਕਰਤਾ ਕਾਰਕ ਜਾਂ ਕਰਮ ਕਾਰਕ 'ਚ ਨਹੀਂ ਹੈ ਤਾਂ ਨਾਏ ਆ ਜਾਂਦਾ ਜੀ, ਨਾਮ ਦੀ ਜਗ੍ਹਾ। ਮਨ ਪ੍ਰਬੋਧੋ, ਪ੍ਰਬੋਧ ਹੁੰਦਾ ਬੋਧ ਦੇ ਉੱਪਰ ਬੋਧ ਕਰਨਾ, ਜਿਹਨੂੰ ਆਪਾਂ ਕਹਿੰਦੇ ਆ ਲਰਨ ਨੂੰ ਅਨਲਰਨ ਕਰਨਾ ਤੇ ਰੀਲਰਨ ਕਰਨਾ। ਰੀਲਰਨ ਪ੍ਰਬੋਧ ਹੁੰਦਾ, ਪਰਾਇਆ ਬੋਧ ਕਰਨਾ। ਜੋ ਕੋਈ ਵੀ ਭਗਤ ਜਦੋਂ ਵੀ ਆਉਂਦੇ ਆ, ਉਹ ਪਹਿਲਾਂ ਤਾਂ ਕਿਸੇ ਮਤ 'ਚੋਂ ਆਉਂਦੇ ਹੀ ਆ, ਉਹ ਉਹਨਾਂ ਨੇ ਕੀਤਾ। ਹੁਣ ਅਸੀਂ ਵੀ ਪ੍ਰੀ ਕਲੋਨੀਅਲ ਦੀ ਗੱਲ ਕਰ ਹਟੇ ਹਾਂ ਵੀ ਭਾਈ ਪੋਸਟ ਕਲੋਨੀਅਲ ਤੋਂ ਪ੍ਰੀ ਕਲੋਨੀਅਲ ਪਰ ਜਾਓ, ਇਹਦੇ ਅਰਥ ਤੁਹਾਨੂੰ ਸਪਸ਼ਟ ਹੋ ਜਾਣਗੇ। ਇਹਦੀ ਭਾਸ਼ਾ ਵੀ ਆਪਾਂ ਸਪਸ਼ਟ ਕਰ ਲਾਂਗੇ। ਹਰੀ ਕੇ ਨਾਂ ਇਹ ਹੈਗਾ ਵੀ ਹਰੀ ਦਾ ਗਿਆਨ ਲੈ ਲਓ, ਮਨ ਨਾਲੋਂ ਉੱਤਮ ਹਰੀ ਹੈ। ਜਿਵੇਂ ਉਹ ਜਾਟ ਦੀ ਗੱਲ ਕਰਦੇ ਆ ਨਾ, ਵੀ ਜਾਟ ਕਹਿੰਦੇ ਵੀ ਪੀ ਕੇ ਕਾਫੀ ਸ਼ਰਾਬ ਦੀ ਬੋਤਲ, ਪੰਡਿਤ ਨੂੰ ਪੁੱਛਦਾ ਕਹਿੰਦਾ ਕੌਣ ਬੜਾ, ਉਹ ਕਹਿੰਦਾ ਭਗਵਾਨ ਬੜਾ, ਤਾਂ ਕਹਿੰਦਾ ਮੰਦਿਰ ਮੈਂ ਕਿਉਂ ਬੜਾ। ਉਹਨੇ ਸੋਚਿਆ ਵੀ ਚਲੋ ਸ਼ਰਾਬੀ ਹੈ, ਇਹਨੂੰ ਇੱਕ ਅੱਧੀ ਢਾਲ ਦਾਂਗੇ। ਉਹ ਕਹਿੰਦਾ ਮੰਦਿਰ ਬੜਾ, ਕਹਿੰਦਾ ਫਿਰ ਧਰਤੀ ਪੇ ਕਿਉਂ ਖੜਾ। ਉਹਨੇ ਦੇਖਿਆ ਲੜਦਾ ਹੀ ਨਹੀਂ ਹੈ, ਕਹਿੰਦਾ ਧਰਤੀ ਬੜੀ, ਕਹਿੰਦਾ ਧਰਤੀ ਬੜੀ ਤਾਂ ਫਿਰ ਸ਼ੇਸ਼ਨਾਗ ਕੇ ऊपर क्यों खड़ी। वो कहना शेषनाग बड़ा, वो कहना फिर शिव जी के गले में क्यों पड़ा। तो ऐ जे इनू लॉजिक देवांगे ना, फिर तुसीं अखीर थाई पहुँच जाओगे। पर पहली स्टेज ते रुक गए, और फिर गल नहीं है।
ਤਰਕ ਤਾਂ ਤੁਹਾਨੂੰ ਕਰਨਾ ਪਏਗਾ ਜੀ ਵੀ ਮਨ ਨੂੰ ਬੋਧ ਘੱਟ ਹੈ ਇਹਦਾ ਮਤਲਬ, ਤਾਂ ਪ੍ਰਬੋਧ ਦੀ ਗੱਲ ਕਹੀ ਹੈ। ਔਰ ਉਹਨੂੰ ਪ੍ਰਬੋਧ ਕਿੱਥੋਂ ਦੇਣਾ? ਹਰਕੇ ਨਾਏ ਚੋਂ ਦੇਣਾ। ਹਰਕਾ ਨਾਏ ਪੜ੍ਹਾਈ ਹੈ, ਕੋਈ ਅੱਖਰ ਨਹੀਂ ਹੈ, ਕੋਈ ਫਰੇਜ਼ ਨਹੀਂ ਹੈ, ਸੈਂਟੈਂਸ ਨਹੀਂ ਹੈ, ਇਹ ਤਾਂ ਇੱਕ ਪੂਰੀ ਰਚਨਾ ਹੈ। ਜੀ ਉਹ ਰਚਨਾ 'ਚ ਹਰਕਾ ਨਾਏ ਹੈਗਾ, ਉਹਨੂੰ ਸੰਪੂਰਨ ਰੂਪ 'ਚ ਸਮਝੋ। ਇਕੱਲਾ ਇੱਕ ਸ਼ਬਦ ਸਮਝ ਕੇ ਤੁਹਾਨੂੰ ਨਹੀਂ ਗੱਲ ਸਮਝ ਆ ਸਕਦੀ, ਕਿਤੇ ਹੋਰ ਲਿਖਿਆ, ਉਹਨਾਂ ਨੂੰ ਫਿਰ ਜੋੜੋ। ਇੱਕ ਵਾਰ ਅਸੀਂ ਪੜ੍ਹਿਆ ਸੀ, ਰੂਪ ਨਾ ਦੇਖਣਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ। ਗਾਂ ਜਾ ਕੇ ਨਾਮਦੇਵ ਜੀ ਕਹਿੰਦੇ ਤੇਰਾ ਤੇਰਾ ਨਾਮ ਰੂੜੋ, ਤੇਰਾ ਰੂਪ ਰੂੜੋ, ਤੂੰ ਅਤ ਰੂੜੋ ਮੇਰੇ ਰਾਮਈਆ। ਉਹਨਾਂ ਨੇ ਤਾਂ ਗਾਂ ਫਿਰ ਪੇਸ਼ ਕਰਤੀ ਇਹ ਗੱਲ, ਪਰ ਉਹ ਕਿਹੜੇ ਪੱਧਰ ਤੇ ਗੱਲ ਕਰ ਰਹੇ, ਕਿਹੜਾ ਸਬਜੈਕਟ ਹੈ? ਉਹਨਾਂ ਨੂੰ ਨਾਦ ਸੁਣਿਆ, ਜਾਂ ਨਾਦ ਸੁਣਿਆ ਆਪੇ ਕਹਿੰਦੇ ਮੈਂ ਅੰਦਰਲੇ ਕੀ ਟੇਕ ਤੇਰਾ ਨਾਮ, ਉਹਨੂੰ ਸਪਸ਼ਟ ਕਰਦੇ ਵੀ ਮੈਨੂੰ ਨਾਦ ਸੁਣਿਆ, ਮੈਂ ਕੀ ਕਿਹਾ ਸੁਣ ਕੇ ਬਈ? ਮੈਂ ਕਿਹਾ ਵੀ ਤੇਰਾ ਨਾਮ ਰੂੜੋ। ਇਹ ਤੋਂ ਵਧੀਆ ਵਸਤੂ ਹੀ ਨਹੀਂ ਹੈ ਦੁਨੀਆ 'ਚ। ਇਹਦੇ ਨਾਮ ਦੀ ਤਾਂ ਉਪਮਾ ਹੀ ਨਹੀਂ ਦਿੱਤੀ ਜਾ ਸਕਦੀ ਮਾਇਆ ਦੀ ਕਿਸੇ ਵੀ ਵਸਤੂ ਨਾਲ। ਜਿਹੜੀ ਮਾਇਆ 'ਚ ਸੁੱਚੀ ਉੱਚੀ ਮਹਿੰਗੀ ਕਰ ਲਓ, ਨਾਮ ਦੇ ਬਰਾਬਰ ਤਾਂ ਉਹ ਖੜਦੀ ਹੋ ਨਹੀਂ ਕਿਤੇ ਵੀ, ਤੁੱਛ ਵੀ ਨਹੀਂ ਹੈ। ਤਾਂ ਐਸੀ ਸ਼ਕਤੀ ਹੈ ਨਾਮ ਦੀ, ਤੇ ਉਹ ਹੈ ਹਰਕੇ ਨਾਏ। ਦਹਿ ਦਿਸ ਧਾਵਤ, 10 ਦਿਸਾਂ 'ਚ ਆਪਾਂ ਦਹਿ ਦੀ ਗੱਲ ਕਰਦੇ ਹਾਂ। ਆਵੇ ਠਾਏ, ਇਹ ਕਿਹੜੇ ਟਿਕਾਣੇ ਤੇ ਆ ਜਾਂਦਾ ਹੈ? 10 ਦਿਸ਼ਾਵਾਂ ਛੱਡ ਕੇ ਕਿਸੇ ਟਿਕਾਣੇ ਤੇ ਆਉਂਦਾ ਹੈ। ਆਉਣ ਲਿਆਉਂਦਾ ਇਹਨੂੰ ਕੌਣ ਹੈ? ਹਰਕਾ ਨਾਏ ਲਿਆਉਂਦਾ। ਹਰਕਾ ਨਾਏ ਕਿਹਨੇ ਕਰਨਾ ਹੈ? ਉਹ ਕਹਿੰਦੇ ਇਹ ਪ੍ਰਬੋਧ ਕਰਦਾ। ਬੁੱਧੀ ਸਮਝੇ ਹਰਕੇ ਨਾਏ ਨੂੰ, ਮਨ ਦਾ ਭਰਮ ਛਡਾਵੇ, ਇਹਨੂੰ ਪ੍ਰਬੋਧ ਹੋ ਜਾਊਗਾ। ਇਸ ਤਰ੍ਹਾਂ ਇੱਕ ਬਹੁਤ ਉੱਚੀ ਰਚਨਾ ਹੈ ਪ੍ਰਬੋਧ ਚੰਦਰ ਨਾਟਕ ਜੀ। ਚੰਦਰ ਤੋਂ ਸੂਰਜ ਬਣਾ ਦਿੰਦੀ ਹੈ। ਉਹ ਇਸ ਤਰ੍ਹਾਂ ਨਹੀਂ ਨਾਂ ਲਿਖੇ ਹੋਏ ਸਾਡੇ। ਹਰੇਕ ਅੱਖਰ ਦੇ ਵਿੱਚ ਕੋਈ ਨਾ ਕੋਈ ਪਿੱਛੇ ਭੇਦ ਹੈ। ਭੇਦ ਨਹੀਂ ਅਸੀਂ ਸਮਝਦੇ, ਅਸੀਂ ਅੱਖਰ ਰਟਣਾ ਸ਼ੁਰੂ ਕਰ ਦਿੰਦੇ ਹਾਂ। ਉਹ ਨਾਮਦੇਵ ਜੀ ਦਾ ਸ਼ਬਦ ਹੈ, ਉਹ ਕਹਿੰਦੇ ਅੱਲਾ ਤੂੰ ਗਣੀ, ਵੀ ਇਹ ਗਿਣਿਆ ਗਿਆ ਵੀ ਤੂੰ ਰਹੀਮ ਔਰ ਕਰੀਮ ਹੈ। ਜੀ ਮੈਨੂੰ ਤਾਂ ਕਹਿਣ 'ਚ ਕੋਈ ਇਹਦੇ 'ਚ ਹਦਕ ਨਹੀਂ ਹੈ ਮੇਰੀ। ਹੁਣ ਹਿੰਦੂ ਜੀ ਨੂੰ ਕਹਿ ਦਿਓ, ਕਿਸੇ ਨੂੰ ਹਿੰਦੂ ਵੀਰ ਨੂੰ ਵੀ ਕਹਿ ਅੱਲਾ, ਮਗਰ ਮੈਂ ਨਹੀਂ ਕਹੂੰ। ਭਗਤ ਕਹਿੰਦੇ ਅਸੀਂ ਤਾਂ ਕਿਹਾ। ਮੁਸਲਮਾਨ ਨੂੰ ਕਹੋ ਰਾਮ, ਕਹਿੰਦੇ ਸਾਡਾ ਧਰਮ ਖਰਾਬ ਹੋ ਜੂ। ਅੱਖਰਾਂ ਨਾਲ ਤੁਹਾਡਾ ਧਰਮ ਖਰਾਬ ਹੋ ਜੂ। ਬੁੱਧੀ ਨਾਲ ਧਰਮ ਖਰਾਬ ਹੁੰਦਾ। ਬੁੱਧੀ ਠੀਕ ਕਰ ਲਓ। ਅੱਖਰ ਦਾ ਅੱਖਰ ਰਾਰੇ ਨੂੰ ਕਰਨਾ ਲਾ ਕੇ ਰਾਮ ਬਣ ਜਾਂਦਾ, ਤੇ ਆੜਾ ਮੂਹਰੇ ਲਾ ਦੋ ਆਰਾਮ ਬਣ ਜਾਂਦਾ। ਤੇ ਉਹ ਤਾਂ ਕੀ ਕਹਿੰਦੇ ਆ, ਸਿਰਫ ਇੱਕ ਬੋਧ ਕਰਾਉਂਦੇ ਆ ਅੱਖਰ। ਉਹ ਮਨ ਨੂੰ ਪ੍ਰਬੋਧਣਾ ਹੈ ਬਈ। ਪ੍ਰਬੋਧਨ ਲਈ ਤੁਹਾਨੂੰ ਚਾਹੀਦਾ ਹਰਕਾ ਨਾਏ। ਉਹ ਤੁਹਾਨੂੰ ਦਹਿ ਦਿਸ ਤੋਂ ਇੱਕ ਜਗ੍ਹਾ ਲੈ ਆਉਂਦਾ। ਉਹ ਇੱਕ ਜਗ੍ਹਾ ਕੀ ਹੈ? ਆਹ ਦੇਖ ਲਓ, ਉਹਦੀ ਸ਼ਕਤੀ ਦੇਖ ਲਓ। ਫਿਰ ਹੁਣ ਉਹ ਨਾਏ ਦੀ ਸ਼ਕਤੀ ਹੈ। ਦੇਖੋ ਹੁਣ ਆਪਾਂ ਨਾਏ ਦੇ ਇੱਕ ਸ਼ਬਦ ਪੜ੍ਹ ਕੇ ਪਹਿਲਾਂ ਤਾਂ ਦਰਸ਼ਕਾਂ ਨੂੰ ਦਿਖਾ ਦਈਏ। ਇਹ ਜਿਹੜਾ ਰਚਨਾ ਦਰਜ ਹੈ, ਇਹ ਪੌੜੀ ਹੈਗੀ ਹੈ 38 ਨੰਬਰ ਹੈ ਜੀ। ਸਿੱਧ ਗੋਸ਼ਟ। ਸਿੱਧਾਂ ਕੋਲ ਕਿਹੜੀ ਚੀਜ਼ ਦੀ ਕਮੀ ਸੀ? ਆਹ ਦੱਸੀ ਹੈ ਗੁਰੂ ਨਾਨਕ ਜੀ ਨੇ। ਕਹਿੰਦੇ ਵੀ ਤੁਸੀਂ ਅੱਜ ਤਾਈਂ ਟਿਕਾਣੇ ਤੇ ਕਿਉਂ ਨਹੀਂ ਪਹੁੰਚੇ? ਤੁਹਾਡੇ ਕੋਲ ਹਰਕਾ ਨਾਏ ਨਹੀਂ ਹੈਗਾ। ਹਰਕੇ ਨਾਏ ਦੇ ਇੱਥੇ ਇੱਕ ਗੱਲ ਦੱਸੀ, ਇੱਥੇ ਹਰਕੇ ਨਾਏ ਦੇ 8 ਭੇਦ ਖੋਲ੍ਹਤੇ ਹੈ। ਹਰਕੇ ਨਾਏ ਨਾਲ ਕੀ ਹੋਊਗਾ? ਇੱਥੇ ਗੁਰ ਲਿਖਤਾ ਉਹਨੂੰ ਜੀ। ਹਰਕੇ ਨਾਏ ਦੇ ਵਿੱਚ ਇੱਕ ਗੁਰ ਹੈ, ਤੁਸੀਂ ਗੁਰੇ ਲੈਣਾ ਹੁੰਦਾ। ਆਪਾਂ ਕਹਿੰਦੇ ਬੜਾ ਗੁਣੀ ਗਿਆਨੀ ਹੈ, ਤਾਂ ਹੀ ਲਿਖਿਆ ਨਾ, ਆਪਾਂ ਪੜ੍ਹਿਆ ਸੀ ਸ਼ੁਰੂ 'ਚ। ਇਹ ਗੁਰਬਾਣੀ ਨੂੰ ਗੁਣਬਾਣੀ ਵੀ ਲਿਖਿਆ। ਗੁਣੀ ਗਿਆਨੀ ਕਹਿ ਲਓ, ਗੁਰ ਗਿਆਨੀ ਕਹਿ ਲਓ, ਗੱਲ ਤਾਂ ਇੱਕ ਹੀ ਹੈ ਬਿਲਕੁਲ। ਤੇ ਉਹ ਕਹਿੰਦੇ ਬਿਨ ਗੁਰ ਭਰਮੈ ਆਵੇ ਜਾਏ। ਜੇ ਇਹਦੇ ਕੋਲ ਉਹ ਗੁਰ ਨਹੀਂ ਹੈਗਾ, ਗੁਰ ਕਿੱਥੋਂ ਆਉਣਾ? ਇੱਕ ਓਂਕਾਰ ਸੱਤ, ਜਿਹੜਾ ਉਹਦੇ ਨਾਲ ਜੁੜ ਗਿਆ ਉਹ ਗੁਰ ਦੱਸੂਗਾ। ਉਹ ਗੁਰ ਲੈਣਾ। ਗੁਰ ਤਾਂ ਦੁਨੀਆ 'ਚ ਬਥੇਰੇ ਲਈ ਫਿਰਦੇ ਆ। ਉਹ ਗੁਰ ਪ੍ਰਸਾਦ ਆ ਜਿਹੜਾ ਇੱਕ ਓਂਕਾਰ। ਆਪਾਂ ਇਹਨੂੰ ਐਂ ਪੜ੍ਹਨਾ, ਸਤਿਗੁਰ ਪ੍ਰਸਾਦ ਨਹੀਂ ਪੜ੍ਹਨਾ। ਇੱਕ ਓਂਕਾਰ ਸਤ ਗੁਰ ਪ੍ਰਸਾਦ। ਗੁਰ ਪ੍ਰਸਾਦ ਕੱਟਾ। ਗੁਰ ਪ੍ਰਸਾਦ ਇੱਕ ਹੈ। ਉਹ ਆਇਆ ਕਿੱਥੋਂ ਹੈ? ਜਿਹੜਾ ਇੱਕ ਹੋਇਆ ਉਹਨੂੰ ਓਂਕਾਰ 'ਚੋਂ ਮਿਲਿਆ, ਉਹ ਸਤ ਸਰੂਪ ਹੈ। ਹੁਣ ਉਹ